ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਹੈ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਤੇ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਤੋਂ, ਅਕਾਲੀ ਦਲ ਤੋਂ। ਇਤਿਹਾਸ ਬਾਰੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਪਰ ਫਿਰ ਲੱਗਦਾ ਕਿ ਜਿਵੇਂ ਮਰਹਲੇ ਆਉਂਦੇ ਰਹੇ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚ, ਕੀ ਟੁੱਟਦਾ ਰਿਹਾ ਅਕਾਲੀ ਦਲ ਹੋਰ ਵੀ ਬਣਦੇ ਰਹੇ। ਹੁਣ ਵਾਲਾ ਜਿਹੜਾ ਮੌਜੂਦਾ ਅਕਾਲੀ ਦਲ ਬਾਦਲ ਹੈ ਇਹ ਵੀ ਲਗਭਗ ਕਹਿੰਦੇ ਟੁੱਟਣ ਕਿਨਾਰੇ ਹੈ ਜੀ। ਦੇਖੋ ਪ੍ਰਵੀਨ, ਜਿਹੜੀ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਉਹ ਕਾਂਗਰਸ ਹੈ, ਤੇ ਖੇਤਰੀ ਪਾਰਟੀਆਂ ਚੋਂ ਆਪਾਂ ਕਹਿ ਸਕਦੇ ਹਾਂ ਕਿ ਆਪਣੀਆਂ ਜਿੰਨੀਆਂ ਪਾਰਟੀਆਂ ਉਹਨਾਂ ਦੇ ਵਿੱਚੋਂ ਅਕਾਲੀ ਦਲ ਇੱਕ ਪੁਰਾਣੀ ਪਾਰਟੀ ਹੈ। ਦੂਜੀ ਗੱਲ ਇਹ ਦੇਖੋ, ਅਕਾਲੀ ਦਲ ਬਿਲਕੁਲ ਟੁੱਟਦਾ ਰਿਹਾ। ਇਸ ਟੁੱਟ ਭੱਜ ਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਲੀਡਰਸ਼ਿਪ ਜਿਹੜੀ ਆ ਉਹ ਨਿਕਲਦੀ ਰਹੀ ਆ, ਇਹਦੇ ਸਰਈਏ ਬਦਲਦੇ ਰਹੇ ਆ, ਸ਼ਿਪਾਂ ਬਦਲਦੀਆਂ ਰਹੀਆਂ, ਇਹ ਮਰਜ਼ ਹੁੰਦੇ ਰਹੇ। ਮੌਜੂਦਾ ਦੌਰ ਦੇ ਵਿੱਚ ਉਹ ਅਕਾਲੀ ਦਲ ਬਾਦਲ ਜਿਸ ਨੇ ਲਗਾਤਾਰ, ਜੇ ਆਪਾਂ ਦੇਖੀਏ ਤਾਂ ਅੱਛਾ ਪ੍ਰਦਰਸ਼ਨ ਕੀਤਾ। ਜੇ ਆਪਾਂ 17 ਤੋਂ ਬਾਅਦ ਵਾਲਾ ਜਿਹੜਾ ਇਹ ਸਮਾਂ ਛੱਡ ਦਈਏ ਤਾਂ ਉਹਨਾਂ ਨੇ ਹਮੇਸ਼ਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਦੋ ਧਿਰੀ ਰਾਜਨੀਤੀ ਸੀ ਉਹਦੇ 'ਚ ਇੱਕ ਵੱਡਾ ਰੋਲ ਅਦਾ ਕੀਤਾ। ਪਰ ਅੱਜ ਸੂਰਤ-ਏ-ਹਾਲ ਇਹ ਹੈ ਕਿ ਜਿਵੇਂ ਇੱਕ ਬਹੁਤ ਭਾਰਾ ਸ਼ਬਦ ਇਸਤੇਮਾਲ ਕੀਤਾ ਜਾ ਰਿਹਾ ਕਿ ਅਕਾਲੀ ਦਲ ਬਾਦਲ ਬਿਲਕੁਲ ਟੁੱਟਣ ਭੱਜਣ ਦੇ ਕੰਢੇ ਤੇ ਆ ਗਿਆ, ਤਾਂ ਉਹਦੇ ਵਿੱਚ ਦੇਖੋ ਅੱਜ ਡਿਵੈਲਪਮੈਂਟ ਹੋਈਆਂ ਨੇ। ਕੁਛ ਕੀ ਡਿਵੈਲਪਮੈਂਟਸ ਨੇ? ਇੱਕ ਤੇ ਇਹ ਆ ਕਿ ਅਕਾਲੀ ਦਲ ਚੋਂ ਬਾਗੀ ਹੋਇਆ ਧੜਾ ਜਿਹੜਾ ਉਹ ਸਿੱਧਾ ਹੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈ ਰਿਹਾ ਜੀ ਕਿ ਭਾਈ ਤੁਸੀਂ ਸਾਡੇ ਤੇ ਜੋ ਦੋਸ਼ ਲਾ ਰਹੇ ਹੋ ਕਿ ਅਸੀਂ ਉਹ ਲੋਕ ਆ ਭਾਈ ਜਿਹੜੇ ਪਾਰਟੀ ਨੂੰ ਜ਼ਿੰਦਗੀਆਂ ਦੇ ਚੁੱਕੇ ਆ। ਮਤਲਬ ਕਿ ਉਹਨਾਂ ਨੇ ਕਿਹਾ ਕਿ ਰਿਸਪੈਕਟਡ ਜਿਹੜੀਆਂ ਫੈਮਲੀਜ਼ ਨੇ ਉਹ ਇਸ ਧੜੇ ਦੇ ਵਿੱਚ ਆ, ਜਿਵੇਂ ਤੁਰ ਫੈਮਿਲੀ ਆ, ਟੌੜਾ ਫੈਮਿਲੀ, ਤਲਵੰਡੀ ਫੈਮਿਲੀ, ਬਰਨਾਲਾ ਫੈਮਿਲੀ ਵਗੈਰਾ ਵਗੈਰਾ। ਯਾਨੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਉਹਦੇ ਵਫਾਦਾਰ ਸਾਥੀ ਨੇ ਜਿਹੜੇ ਉਹ ਕਹਿੰਦੇ ਆ ਕਿ ਇਹ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਤੇ ਹੋ ਰਿਹਾ ਤੇ ਇਹ ਅਕਾਲੀ ਦਲ ਨੂੰ ਖਤਮ ਕਰਨ ਦਾ ਕੁਝ ਆਇਆ ਜੀ। ਨਿਸ਼ਾਨੇ ਬਿਲਕੁਲ ਸਿੱਧਮ ਸਿੱਧੇ, ਕਿਰਪਾਨਾਂ ਧੂਲੀਆਂ ਗਈਆਂ ਨੇ, ਤਲਵਾਰਾਂ ਚੱਲ ਰਹੀਆਂ ਸ਼ਬਦਾਂ ਦੀਆਂ। ਹੁਣ ਇਹ ਤੋਂ ਬਾਅਦ ਅੱਜ ਜਿਹੜੀ ਇਹਨਾਂ ਦੀ ਵਰਕਿੰਗ ਕਮੇਟੀ ਦੀ ਬੈਠਕ ਸੀ ਉਹਦੇ ਵਿੱਚ ਤੇ ਦੱਸਦੇ ਆ ਕਿ ਖੁਦ ਸੁਖਬੀਰ ਸਿੰਘ ਬਾਦਲ ਨੇ ਆਫਰ ਕਰ ਦਿੱਤਾ ਕਿ ਲਓ ਮੈਂ ਅਸਤੀਫਾ ਹੀ ਦੇ ਦਿੰਦਾ ਯਾਰ, ਦਫਾ ਕਰੋ। ਪਰ ਉਧਰ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਵਫਾਦਾਰੀ 'ਚ ਲੱਗੇ ਹੋਏ ਨੇ ਉਹਨਾਂ ਨੇ ਆਖਿਆ ਕਿਉਂ, ਅਸੀਂ ਤੁਹਾਡੇ ਨਾਲ, ਪ੍ਰਧਾਨ ਜੀ ਤੁਸੀਂ ਅੱਗੇ ਵਧੋ, ਹਮ ਆਪਕੇ ਸਾਥ ਹੈ। ਉਹਨਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਸਮਰਥਨ 'ਚ, ਉਹ ਵੀਡੀਓ ਬਾਹਰ ਆ ਗਈ। ਤਾਂ ਦੂਜੇ ਪਾਸੇ ਹੋਇਆ ਕੀ ਹੈ ਕਿ ਜੋ ਅਕਾਲੀ ਦਲ ਬਾਦਲ ਦਾ ਉਮੀਦਵਾਰ ਸੀ ਉਹ ਹੀ ਅੱਜ ਇਹਨਾਂ ਨੇ ਕਹਿ ਲੋ ਕਿ ਬੇਪਾਰਟੀ ਵਾਲਾ ਕਰ ਦਿੱਤਾ। ਉਹਨੂੰ ਕਿਹਾ ਗਿਆ ਕਿ ਬੀਬੀ ਜੀ ਜਿਹੜੇ ਆ, ਬੀਬੀ ਜਗੀਰ ਕੌਰ ਦੇ ਯਾਨੀ ਬਾਗੀ ਧੜੇ ਦੇ ਨੇੜੂ ਆ, ਸੋ ਇਹ ਅਕਾਲੀ ਦਲ ਬਾਦਲ ਦੇ ਆਫੀਸ਼ੀਅਲੀ ਉਮੀਦਵਾਰ ਹੀ ਨਹੀਂ। ਹਾਲਾਂਕਿ ਚੋਣ ਨਿਸ਼ਾਨ ਤੇ ਉਹਨਾਂ ਦਾ ਰਹੇਗਾ, ਪਰ ਪਾਰਟੀ ਨੇ ਹੱਥ ਖਿੱਚ ਲਏ। ਜਿਹੜੀ ਉੱਥੋਂ ਦੀ ਲੋਕਲ ਇਕਾਈ ਆ ਉਹਦੇ ਤੋਂ ਪ੍ਰੈਸ ਕਾਨਫਰੰਸ ਕਰਵਾ ਦਿੱਤੀ ਕਿ ਸਾਨੂੰ ਭਰੋਸੇ 'ਚ ਲੈ ਤੋਂ ਬਗੈਰ ਹੀ ਇਹਨਾਂ ਨੇ ਟਿਕਟ ਦੇ ਦਿੱਤੀ।
ਅਸੀਂ ਤੇ ਨਾਲ ਹੀ ਨਹੀਂ ਖਲੋਗੇ ਜੀ। ਜਦ ਕਿ ਜਿਹੜਾ ਬਾਗੀ ਧੜਾ ਹੈ ਉਹ ਕਹਿੰਦਾ ਪਿਆ ਕਿ ਦੇਖੋ ਗੱਲ ਇਹ ਆ ਕਿ ਇਹ ਤੇ ਸਰੈਂਡਰ ਕਰੀ ਬੈਠੇ ਸਨ। ਜਿਹੜੀ ਸਥਾਨਕ ਇਕਾਈ ਦੀ ਸੋਚਣੀ ਸੀ ਉਹ ਇਹ ਸੀ ਕਿ ਇਲੈਕਸ਼ਨ ਲੜਿਆ ਹੀ ਨਾ ਜਾਵੇ। ਇਲੈਕਸ਼ਨ ਤੇ ਅਸੀਂ ਲੜਨ ਵਾਸਤੇ ਜਥੇਦਾਰ ਪ੍ਰੀਤਮ ਸਿੰਘ ਜੀ ਦੇ ਘਰੋਂ ਨੇ ਜਿਹੜੀ ਬੀਬੀ ਜੀ ਉਹਨਾਂ ਨੂੰ ਤਿਆਰ ਕੀਤਾ। ਯਾਨੀ ਹਰੇਕ ਗੱਲ ਤੇ ਉਹ ਕਹਿੰਦੇ ਆ ਕਿ ਇਹਨਾਂ ਨੇ ਉੱਥੇ ਬੰਦਾ ਭੇਜ ਦਿੱਤਾ ਰਿਟਰਨਿੰਗ ਆਫਿਸਰ ਦੇ ਕੋਲ ਜੀ ਤੇ ਉਹ ਫਿਰ ਮਤਲਬ ਕਿ ਵੀ ਜੀ ਕਾਗਜ਼ ਵਾਪਸ ਲੈਣੇ ਆ। ਤੇ ਜਦੋਂ ਬੀਬੀ ਜੀ ਨੂੰ ਪੁੱਛਿਆ ਗਿਆ ਕਿ ਕੀ ਸਾਈਨ ਤੁਹਾਡੇ ਨੇ ਤੇ ਉਹਨਾਂ ਆਖਿਆ ਕਿ ਨਹੀਂ, ਤਾਂ ਉਹਨਾਂ ਉੱਥੋਂ ਨਠਾ ਦਿੱਤਾ। ਸੋ ਇਹ ਸਾਰਾ ਕੁਝ ਜਿਹੜਾ ਅੱਜ ਦਿਨ ਪਰ ਹੁੰਦਾ ਰਿਹਾ। ਹੁਣ ਮਸਲਾ ਜਿਹੜਾ ਦੂਸਰਾ ਆ ਕਿ ਜੋ ਮੌਜੂਦਾ ਲੜਾਈ ਦੇਖੋ ਜਿਹੜਾ ਬਾਗੀ ਧੜਾ ਉਹ ਤੇ ਕਹਿ ਰਿਹਾ ਵਾ ਕਿ ਅਸੀਂ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਵਾਸਤੇ ਹੀ ਇਹ ਸਭ ਕੁਝ ਕਰ ਰਹੇ ਹਾਂ। ਸਾਡੇ ਜਿਹੜੇ ਯਤਨ ਆ ਉਹ ਪਾਰਟੀ ਨੂੰ ਬਚਾਉਣ ਵਾਸਤੇ ਆ। ਜੀ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਲੜਾਈ ਲੜ ਰਹੇ ਹਾਂ। ਅਸੀਂ ਕੋਈ ਬੇਗਾਨੇ ਥੋੜੀ ਆ। ਪਰ ਦੂਜੇ ਪਾਸੇ ਕਹਿਣ ਦਾ ਮਤਲਬ ਹੈ ਉਹ ਕਹਿੰਦੇ ਆ ਕਿ ਇਹ ਸਭ ਕੁਝ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਤੇ ਹੋ ਰਿਹਾ। ਉਹ ਉਧਰੋਂ ਸਵਾਲ ਕਰ ਰਹੇ ਕਿ ਜੇ ਸੁਖਬੀਰ ਸਿੰਘ ਬਾਦਲ ਨਹੀਂ ਤੇ ਦੂਜਾ ਦੱਸੋ ਕੋਈ। ਇਹ ਕਹਿੰਦੇ ਆ ਕਿ ਦੂਜਾ ਸਾਨੂੰ ਕੋਈ ਸੁਖਬੀਰ ਸਿੰਘ ਬਾਦਲ ਨਾਲ ਪ੍ਰੋਬਲਮ ਨਹੀਂ ਹੈ। ਅਸੀਂ ਤੁਹਾਨੂੰ ਜੋ ਝੁੰਦਾ ਕਮੇਟੀ ਦੀ ਰਿਪੋਰਟ ਆ ਉਹਦੇ ਹਵਾਲੇ ਨਾਲ ਕਹਿ ਰਹੇ ਹਾਂ। ਤੇ ਦੇਖੋ ਲੋਕਾਂ ਦੀ ਆਵਾਜ਼ ਹੈ ਕਿ ਲੀਡਰਸ਼ਿਪ ਦੇ ਵਿੱਚ ਚੇਂਜ ਆਉਣਾ ਚਾਹੀਦਾ। ਅਸੀਂ ਨਹੀਂ ਕਹਿੰਦੇ ਮਤਲਬ ਕਿ ਸਪਸ਼ਟ ਤੌਰ ਤੇ ਉਹਨਾਂ ਦੇ ਕੋਲ ਕੋਈ ਆਪਸ਼ਨਲੀ ਨਾਂ ਵੀ ਹੈ ਨਹੀਂਗਾ। ਸਿੱਧੇ ਤੌਰ ਤੇ ਉਹ ਕਿਸੇ ਦਾ ਨਾਂ ਵੀ ਨਹੀਂ ਲੈ ਰਹੇ ਕਿ ਫਲਾਣੇ ਬੰਦੇ ਨੂੰ ਬਣਾ ਦਈਏ। ਤਾਂ ਕੁੱਲ ਮਿਲਾ ਕੇ ਇਹ ਸਾਰਾ ਕੀਚੀ ਡੰਡਾ ਚੱਲਦਾ ਪਿਆ। ਦੂਜੀ ਗੱਲ ਕਿ ਮੌਜੂਦਾ ਦੌਰ ਦੇ ਵਿੱਚ ਜਿਹੜੀ ਲੜਾਈ ਆ ਅਸੀਂ ਦੇਖੋ ਦੋਨਾਂ ਧੜਿਆਂ ਦੇ ਵਿੱਚ ਹੀ ਜਾ ਕੇ ਝਾਕਣ ਦਾ ਯਤਨ ਕੀਤਾ, ਗੱਲਬਾਤ ਕੀਤੀ ਘੰਟਿਆਂ ਬੱਧੀ, ਕਦੀ ਕਿਸੇ ਲੀਡਰ ਨਾਲ ਕਦੇ ਕਿਸੇ ਲੀਡਰ ਨਾਲ। ਪਰ ਜੋ ਸਮਝ ਸਕੇ ਆ ਦੇਖੋ ਇਹ ਜਿਹੜਾ ਤਾਜ਼ਾ ਇਸ ਵੇਲੇ ਕਹਿ ਲਓ ਕਿ ਫੁੱਟ ਪੈਣ ਵਾਲਾ ਮਸਲਾ ਹੈ ਨਾ, ਇਹਦੇ ਵਿੱਚ ਦੋ ਵੱਡੇ ਫੈਕਟਰ ਆ। ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਦਾ ਤੇ ਦੂਜਾ ਅਮਰਤਪਾਲ ਸਿੰਘ ਨੂੰ ਸਪੋਰਟ ਦੇਣ ਦਾ। ਹੁਣ ਮਤਲਬ ਕਿ ਤੁਸੀਂ ਚਰਨਜੀਤ ਸਿੰਘ ਬਰਾੜ ਦੇ ਪਿਛਲੇ ਦਿਨਾਂ ਦੇ ਬਿਆਨ ਵੇਖੇ ਹੀ ਹੋਣੇ। ਉਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਇਹਨਾਂ ਨੂੰ ਸੁਝਾਅ ਦਿੱਤਾ ਸੀਗਾ। ਕੁਝ ਹੋਰ ਲੀਡਰ ਕਹਿ ਰਹੇ ਸਨ ਕਿ ਅਮਰਤਪਾਲ ਸਿੰਘ ਦੀ ਸਪੋਰਟ ਕਰੀਏ ਤੇ ਦੂਸਰਾ ਫਾਇਦਾ ਹੋ ਜਾਊਗਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵੀ ਇਹੋ ਗੱਲ ਕਹੀ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਤੁਸੀਂ ਕੱਢ ਦਿੱਤਾ ਤੇ ਨੁਕਸਾਨ ਵੀ ਹੋ ਗਿਆ, ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਪਰ ਦੂਸਰੇ ਪਾਸੇ ਅੰਦਰ ਦੀ ਗੱਲ ਇਹ ਆ ਉਹ ਕਹਿੰਦੇ ਕਿ ਦੇਖੋ ਜੀ ਪਹਿਲਾ ਯਤਨ ਇਹ ਸੀ ਕਿ ਅਮਰਤਪਾਲ ਸਿੰਘ ਦੇ ਮੁਕਾਬਲੇ ਚ ਸਰਬਜੀਤ ਸਿੰਘ ਖਾਲਸਾ ਨੂੰ ਟਿਕਟ ਦੇ ਦਿੱਤੀ ਜਾਵੇ ਅਕਾਲੀ ਦਲ ਬਾਦਲ ਵੱਲੋਂ। ਉਹ ਵੀ ਤਿਆਰ ਸਨ। ਅੰਦਰ ਦੀ ਗੱਲ ਦੱਸ ਰਿਹਾ ਤੁਹਾਨੂੰ। ਫਿਰ ਉਹ ਕਹਿੰਦੇ ਕਿ ਬਈ ਅਮਰਤਪਾਲ ਸਿੰਘ ਦੀ ਜੇ ਸਪੋਰਟ ਕਰਦੇ ਸਾਂ ਤਾਂ ਉਸ ਵੇਲੇ ਪਟਿਆਲਾ ਅਤੇ ਅੰਮ੍ਰਿਤਸਰ ਸੀਟ ਦੇ ਵਿੱਚ ਜਿਹੜੀ ਸਾਡੀ ਪੋਜੀਸ਼ਨ ਅੱਛੀ ਸੀ ਉਹ ਹਿੰਦੂ ਵੋਟ, ਕਿਉਂਕਿ ਤੇ ਦੋ ਹਿੰਦੂ ਚਿਹਰੇ ਲੜ ਰਹੇ ਸੀ, ਉਹਨਾਂ ਆਖਿਆ ਕਿ ਫਿਰ ਸਾਡੇ ਵੱਲੋਂ ਗਿਆ ਕੰਮ, ਅਸੀਂ ਲੜਾਈ 'ਚ ਕੀ ਕਰਾਂਗੇ। ਤਾਂ ਕਹਿੰਦੇ ਕਿ ਅਸੀਂ ਫਸੇ ਹੋਏ ਸੀ। ਇਹ ਅੰਦਰ ਦੀਆਂ ਗੱਲਾਂ ਨੇ, ਆਫ ਦੀ ਰਿਕਾਰਡ ਜਿਹੜੇ ਕਹਿ ਲਓ ਗੁੱਡ ਫੇਥ ਦੇ ਵਿੱਚ ਲੀਡਰ, ਵੱਡੇ ਲੀਡਰ ਜਿਹੜੀਆਂ ਗੱਲਾਂ ਕਰ ਦਿੰਦੇ ਨੇ। ਉਹ ਕਹਿੰਦੇ ਕਿ ਅਸੀਂ ਕਸੂਤੇ ਫਸੇ ਸੀ, ਅਸੀਂ ਦੱਸੋ ਕੀ ਕਰੀਏ। ਹੁਣ ਜਿਹੜੇ ਦੋ ਕੈਂਡੀਡੇਟ ਮੈਦਾਨ 'ਚ ਉਤਾਰੇ ਆ, ਜੋਸ਼ੀ ਸਾਹਿਬ 1 ਮਹੀਨੇ ਤੋਂ ਪ੍ਰਚਾਰ ਕਰ ਰਹੇ ਸੀ, ਅਸੀਂ ਉਹਨੂੰ ਵੀ ਨਹੀਂ ਸੀ ਛੱਡ ਸਕਦੇ ਕਿਉਂਕਿ ਉਹ ਕਹਿੰਦੇ ਫਿਰ ਸਾਡੇ ਵੱਲੋਂ ਤੇ ਨਾ ਹੋਵੇ, ਕਿਉਂਕਿ ਹਿੰਦੂ ਵੋਟ ਤਾਂ ਪੋਲਰਾਈਜ਼ ਹੋ ਜਾਏਗੀ ਸਾਡੇ ਉਲਟ। ਤਾਂ ਮਤਲਬ ਉਹ ਕਹਿੰਦੇ ਕਿ ਸਾਡੀ ਸਥਿਤੀ ਇਹ ਬਣ ਗਈ ਸੀਗੀ ਕਿ ਸਾਨੂੰ ਚੋਣ ਲੜਨੀ, ਇਹ ਉਹਨਾਂ ਦੀ ਹੁਣ ਮਜਬੂਰੀ ਹੈ। ਇਹ ਕਹਿੰਦੇ ਨੇ ਕਿ ਜੇਕਰ ਅਮਰਤਪਾਲ ਸਿੰਘ ਦਾ ਸਾਥ ਦਿੱਤਾ ਹੁੰਦਾ ਤੇ ਦੂਜੇ ਥਾਵਾਂ ਤੋਂ ਫਾਇਦਾ ਮਿਲ ਜਾਣਾ। ਇਹ ਆਪਣੀ ਜਗ੍ਹਾ ਸਹੀ। ਹੁਣ ਉਹ ਕਹਿੰਦੇ ਨੇ ਕਿ ਬਈ ਤੁਸੀਂ ਦੱਸੋ ਅਸੀਂ ਕਿਹਦੇ ਹੱਥ ਗਵਾਹੀ ਦਈਏ। ਕੋਈ ਪਾਰਟੀ ਚਲਾਉਣ ਵਾਲਾ ਬੰਦਾ ਦੀਦਾ, ਕੋਈ ਪੈਸਾ ਧੇਲਾ ਵੀ ਚਾਹੀਦਾ, ਉਹਦਾ ਬੰਦੇ ਦਾ ਕੈਡਰ ਵੀ ਚਾਹੀਦਾ, ਵਿਅਕਤੀਗਤ ਉਹਦੀ ਪਹੁੰਚ ਵੀ ਚਾਹੀਦੀ ਹੈ। ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਲੱਗਾ ਪਿਆ, ਗਰਮੀ ਸਰਦੀ ਆ, ਉਹ ਆਪਦਾ ਤੁਰਿਆ ਆਉਂਦਾ, ਹੋਰ ਦੱਸੋ ਕੀ ਕਰੀ। ਮਤਲਬ ਕਿ ਇਸ ਤਰ੍ਹਾਂ ਦੋਵੇਂ ਪਾਸੇ ਝਗੜੇ ਹੈਗੇ। ਅਲਾਇੰਸ ਦਾ ਜਿਹੜਾ ਮਸਲਾ ਹੈ ਨਾ, ਅਲਾਇੰਸ ਉਹ ਕਹਿੰਦੇ ਨੇ ਕਿ ਇਹੀ ਜਿਹੜੇ ਬੰਦੇ ਅੱਜ ਹੁਣ ਝੰਡਾ ਚੁੱਕੀ ਫਿਰਦੇ ਨੇ ਬਗਾਵਤ ਦਾ, ਇਹਨਾਂ ਦੇ ਵਿੱਚੋਂ ਬਹੁਤੇ ਲੀਡਰ ਕਾਲੇ ਸੀ। ਪਰ ਅਮਿਤ ਸ਼ਾਹ ਦੇ ਨਾਲ ਇੱਕ ਮੁਲਾਕਾਤ ਹੁੰਦੀ ਹੈ ਆਖਰੀ ਸੈਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ, ਇਹ ਵੀ ਅੰਦਰ ਦੀ ਗੱਲ ਹੈ ਕਿ ਉਹਦੇ ਵਿੱਚ ਉਹ ਕਹਿੰਦੇ ਆ ਜੀ ਕਿ ਦੇਖੋ ਗੱਲ ਇਹ ਆ ਕਿ ਤੁਸੀਂ ਸੀਟਾਂ ਦਾ ਮੁਕਾਓ, ਅੱਧੀਆਂ ਕਰ ਲਓ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਈ ਸੀਟਾਂ ਦਾ ਤੇ ਫੇਰ ਨਿਬੇੜਾ ਹੋ ਜਾਏਗਾ, ਪਹਿਲਾਂ ਸਰ ਸਾਨੂੰ ਇਹ ਤੇ ਦੱਸੋ ਨਾ ਕਿ ਬਈ ਕਿਸਾਨੀ ਦਾ ਮੁੱਦਾ ਤੇ ਮਤਲਬ ਕਿ ਉਹ ਗੱਲਾਂ ਤੇ ਨਿਬੇੜ ਲਈ। ਉਹਨੇ ਆਖਿਆ
ਇਹ ਗੱਲਾਂ ਨਾ ਬੰਦੀ ਸਿੰਘਾਂ ਦੀ, ਇਹ ਨਾ ਕਿਸਾਨਾਂ ਦੀ, ਤੁਹਾਨੂੰ ਉਲਟਾ ਕਿਸਾਨਾਂ ਦੇ ਵਿਰੁੱਧ ਬੋਲਣਾ ਪੈਣਾ ਜੀ। ਸੁਖਬੀਰ ਸਿੰਘ ਬਾਦਲ ਨੇ ਉੱਥੇ ਤੇ ਦੱਸਦੇ ਜਵਾਬ ਨਹੀਂ ਦਿੱਤਾ, ਆਖਿਆ ਕੋਈ ਗੱਲ ਨਹੀਂ ਜੀ ਅਸੀਂ ਸੋਚ ਕੇ ਦੱਸਦੇ ਹਾਂ। ਫਿਰ ਆ ਕੇ ਜਦੋਂ ਮੁਕੰਮਲ ਗੱਲਬਾਤ ਕੀਤੀ ਕਿ ਅਮਿਤ ਸ਼ਾਹ ਤੇ ਆਹ ਚੀਜ਼ ਕਹਿੰਦਾ ਜੇ ਕਿ ਕਿਸਾਨਾਂ ਦੇ ਉਲਟ ਲੜਾਈ ਵਿੱਢਣੀ ਪੈਣੀ ਆ, ਤੇ ਦੂਸਰਾ ਕਿ ਬੰਦੀ ਸਿੰਘਾਂ ਦੀ ਤੇ ਗੱਲ ਹੀ ਨਾ ਕਰੋ, ਮੇਰੇ ਕੋਲ ਗੱਲ ਨਾ ਕਰੋ ਜੀ। ਕਹਿੰਦੇ ਕੀ ਕਰੀਏ ਫਿਰ, ਤੁਸੀਂ ਦੱਸੋ। ਤੇ ਇਧਰੋਂ ਜਿਹੜੇ ਮਤਲਬ ਕਿ ਬਗਾਵਤੀ ਨੇਤਾ ਨੇ ਉਹ ਵਿੱਚੋਂ ਕੁਝ ਤਿਆਰ ਸੀਗੇ, ਨਾ ਵੀ ਲੈ ਰਹੇ ਨੇ, ਹੁਣ ਤਾਂ ਨਾ ਵੀ ਆ ਗਿਆ ਨੇ ਪਬਲਿਕ ਦੇ ਵਿੱਚ ਕਿ ਰਖੜਾ ਸਾਹਿਬ, ਪ੍ਰੇਮ ਸਿੰਘ ਚੰਦੂ ਮਾਜਰਾ, ਯਾਨੀ ਇਸ ਸਰੀਕੇ ਦੇ ਜਿਹੜੇ ਨੇਤਾ ਸੀਗੇ ਇਹ ਬਹੁਤ ਕਾਹਲੀ ਕਰ ਰਹੇ ਸੀਗੇ। ਹਾਲਾਂਕਿ ਉਹ ਕਹਿੰਦੇ ਕਿ ਢੀਂਡਸਾ ਸਾਹਿਬ ਤੇ ਖੁਦ ਇੱਕ ਗੱਲਾਂ ਕਹਿੰਦੇ ਸੀਗੇ ਕਿ 6 ਮਹੀਨੇ ਹੋ ਗਏ ਸਾਡੀ ਗੱਲ ਨਹੀਂ ਸੁਣਦੇ ਪਏ ਭਾਰਤੀ ਜਨਤਾ ਪਾਰਟੀ ਵਾਲੇ, ਆਪਾਂ ਆਪਦਾ ਤੁਰੀਏ। ਮਤਲਬ ਕਿ ਦੋਹਾਂ ਪਾਸਿਆਂ ਤੋਂ ਗਿਲੇ ਕਿਵੇਂ ਉਹ ਲੀਡਰ ਚੇਂਜ ਦਾ ਕਹਿੰਦੇ ਆ, ਇਹ ਕਹਿੰਦੇ ਨੇ ਕਿ ਫਿਰ ਲੀਡਰ ਹੋਏਗਾ ਕੌਣ, ਉਹ ਕਹਿੰਦੇ ਆ ਕਿ ਅਸੀਂ ਪਾਰਟੀ ਨੂੰ ਸਰਵਾਈਵ ਕਰਨ ਲਈ ਲੱਗੇ ਹੋਏ ਆ, ਇਹ ਕਹਿੰਦੇ ਆ ਕਿ ਪਾਰਟੀ ਨੂੰ ਬਰਬਾਦ ਕਰਨ 'ਚ ਲੱਗੇ ਹੋਏ ਨੇ, ਉਹ ਕਹਿੰਦੇ ਅਸੀਂ ਅਕਾਲੀ ਆ, ਇਹ ਕਹਿੰਦੇ ਭਾਜਪਾ ਦੇ ਪਿਆਦੇ ਬਣ ਚੁੱਕੇ ਆ। ਤਾਂ ਫਿਰ ਗੁਫਾੜ ਤਾਂ ਦੇਖ ਲਓ ਨਾ ਕਿ ਚਲਦੀ ਚੋਣ ਦੇ ਵਿੱਚ ਕੈਂਡੀਡੇਟ ਤੋਂ ਪਾਰਟੀ ਹੱਥ ਖਿੱਚ ਲੈਂਦੀ ਆ, ਇਹ ਕਿੱਡੀ ਵੱਡੀ ਗੱਲ ਆ। ਹੁਣ ਬਾਗੀ ਧੜਾ ਜਿਹੜਾ ਉਹ ਕਹਿੰਦਾ ਕਿ ਅਸੀਂ ਸਪੋਰਟ ਕਰਾਂਗੇ ਹੁਣ ਬੀਬੀ ਦੀ ਇੱਥੇ ਜਲੰਧਰ ਵੈਸਟ ਦੇ ਵਿੱਚ, ਸਾਫ਼ ਲਾ ਲਓ। ਤੇ ਕੱਲ ਹੀ ਸਫਾ ਦੇ ਵਿੱਚੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਇਹ ਬਸਪਾ ਦੇ ਉਮੀਦਵਾਰ ਦੀ ਸਪੋਰਟ ਕਰ ਸਕਦੇ ਉੱਥੇ ਜਲੰਧਰ 'ਚ। ਇਹ ਬਣ ਕੀ ਰਿਹਾ, ਤੁਸੀਂ ਸੋਚ ਕੇ ਦੇਖੋ ਨਾ ਕਿ ਤੱਕੜੀ ਦੇ ਚੋਣ ਨਿਸ਼ਾਨ ਤੇ ਕੈਂਡੀਡੇਟ ਲੜ ਰਿਹਾ ਹੋਏਗਾ, ਅਕਾਲੀ ਦਲ ਬਾਦਲ ਅਤੇ ਜਿਹੜੇ ਵਫਾਦਾਰ ਨੇ ਸੁਖਬੀਰ ਸਿੰਘ ਬਾਦਲ ਦੇ, ਉਹ ਉਸ ਉਮੀਦਵਾਰ ਨੂੰ ਵੋਟ ਹੀ ਨਹੀਂ ਪਾ ਰਹੇ ਹੋਣਗੇ। ਯਾਨੀ ਜਿਸ ਚੋਣ ਨਿਸ਼ਾਨ ਲਈ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ਿੰਦਗੀ ਲਾ ਦਿੱਤੀ, ਉਹਦੇ ਸਪੁੱਤਰ ਅਤੇ ਸਾਥੀ ਵੋਟ ਨਹੀਂ ਕਰੂਗੇ ਤਾਂ ਵੋਟ ਕੌਣ ਕਰੇਗਾ ਜਾਂ ਸਪੋਰਟ ਕੌਣ ਕਰੇਗਾ? ਬਾਗੀ ਧੜਾ। ਤਾਂ ਸੋਚ ਕੇ ਦੇਖੋ ਕਿ ਪਾਰਟੀ ਤੇ ਟੁੱਟ ਗਈ ਨਾ ਇੱਕ ਤਰ੍ਹਾਂ ਨਾਲ। ਇੱਕ ਇਲੈਕਸ਼ਨ ਦੇ ਵਿੱਚ ਦੋਵੇਂ ਧੜਿਆਂ ਨੂੰ ਸਾਹਮਣੇ ਹੋ ਗਏ। ਫਰਜ਼ ਕਰੋ ਕਿ ਬਸਪਾ ਨੂੰ ਸਪੋਰਟ ਦੇ ਦਿੰਦੇ ਨੇ ਤਾਂ ਇੱਕੋ ਪਾਰਟੀ ਦੇ ਦੋ ਧੜੇ ਹੋ ਗਏ ਤੇ ਦੋ ਹੀ ਇੱਕ ਤਰ੍ਹਾਂ ਨਾਲ ਉਮੀਦਵਾਰ ਹੋ ਗਏ। ਪਾਰਟੀ ਦਾ ਟੁੱਟ ਭੱਜ ਵਾਲਾ ਕੰਮ ਤੇ ਫਿਰ ਹੋ ਗਿਆ ਨਾ। ਸੋ ਇਹ ਆ ਕੁੱਲ ਮਿਲਾ ਕੇ ਕਹਾਣੀ ਜਾਪਦਾ ਇਹੋ ਆ ਕਿ ਇਹ ਜਿਹੜੀ ਪਾਰਟੀ ਹੈ ਉਹਦੇ ਵਿੱਚ ਟੁੱਟ ਭੱਜ ਹੋ ਸਕਦੀ ਹੈ। ਕੱਲ ਨੂੰ ਕਿਸੇ ਨਵੇਂ ਅਕਾਲੀ ਦਲ ਦੇ ਗਠਨ ਦਾ ਸਮਾਚਾਰ ਆ ਜਾਵੇ, ਖਬਰ ਆ ਜਾਵੇ ਤੇ ਕੋਈ ਇਹਦੇ ਚ ਹੈਰਾਨੀ ਨਹੀਂ ਹੋਏਗੀ। ਯਾਨੀ ਖਲਾਰਾ ਬਹੁਤ ਜ਼ਿਆਦਾ ਪੈ ਗਿਆ, ਇੰਨਾ ਜ਼ਿਆਦਾ ਦਹੀਂ ਡੁੱਲ ਗਿਆ, ਇੰਨਾ ਜ਼ਿਆਦਾ ਦਹੀਂ ਡੁੱਲ ਗਿਆ ਕਿ ਹੁਣ ਚਾਦਰ ਜਿਹੜੀ ਹੈ ਬਦਲਿਆ ਸੂਤ ਨਹੀਂ ਆਉਣਾ। ਮਤਲਬ ਕਿ ਚਾਦਰ ਹੁਣ ਜਿਹੜੀ ਹੈ ਨਵੀਂ ਲਾਉਣੀ ਪੈਣੀ ਆ। ਕਈ ਵਾਰ ਹੁੰਦਾ ਨਾ ਕਿ ਆਪਾਂ ਸੁਕਾ ਕੇ ਪਾਸਾ ਬਦਲ ਦਿੰਦੇ ਆ, ਐਸਾ ਲੱਗਦਾ ਨਹੀਂ ਹੈ। ਹੁਣ ਤੇ ਲੱਗਦਾ ਕਿ ਚਾਦਰ ਹੀ ਖਰਾਬ ਹੋ ਗਈ ਆ। ਤੇ ਖੈਰ ਵੇਖੋ ਕਿ ਕੀ ਬਣਦਾ। ਪਰ ਦਿਨ ਭਰ ਅੱਜ ਅਕਾਲੀ ਦਲ ਬਾਦਲ ਦੀ ਹੀ ਟੁੱਟ ਭੱਜ ਦੀ ਜਿਹੜੀ ਖਬਰ ਆ ਪ੍ਰਮੁੱਖ ਰਹੀ ਆ। ਇਹਦੇ ਵਿੱਚ ਹੀ ਅੱਜ ਪੱਤਰਕਾਰ ਸਾਰਾ ਦਿਨ ਰੁੱਝੇ ਰਹੇ ਆ। ਅਸੀਂ ਵੀ ਲਗਾਤਾਰ ਇਹਦੇ ਤੇ ਨਿਗਾਹ ਬਣਾਈ ਰੱਖੀ ਹੈ, ਗੱਲਬਾਤ ਕੀਤੀ ਹੈ। ਜੋ ਅੰਦਰ ਦੀਆਂ ਕੁਝ ਗੱਲਾਂ ਨੇ ਉਹ ਤੁਹਾਡੇ ਮੈਂ ਸਨਮੁਖ ਰੱਖ ਦਿੱਤੀਆਂ। ਕੋਈ ਸਵਾਲ ਹੋਇਆ ਤਾਂ ਮੈਨੂੰ ਦੱਸ ਦਿਓ। ਜੀ ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਲੋਕ ਸਭਾ ਦੀ ਓਮ ਬਿਰਲਾ ਚੁਣੇ ਗਏ ਨੇ ਲੋਕ ਸਭਾ ਦੇ ਸਪੀਕਰ ਜੀ। ਹਾਂਜੀ ਦੇਖੋ, ਓਮ ਬਿਰਲਾ ਸਪੀਕਰ ਚੁਣੇ ਗਏ ਨੇ, ਪਰ ਇਹ ਅੱਜ VOTING ਦੇ ਨਾਲ ਨਹੀਂ ਚੁਣੇ ਗਏ। ਮਸਲਨ ਕਿ ਇੱਕ ਜੋ ਮੂੰਹ ਜ਼ੁਬਾਨੀ VOTING ਹੁੰਦੀ ਆ, ਜਿਹਨੂੰ ਹਿੰਦੀ ਚ ਦੋਣੀ ਮਤ ਕਹਿੰਦੇ ਆ, ਉਹਦੇ ਜ਼ਰੀਏ ਹੀ ਇਹਨਾਂ ਨੇ ਬਿਰਲਾ ਜੀ ਨੂੰ ਚੁਣ ਲਿਆ। ਹੁਣ ਦੇਖੋ, ਬਿਰਲਾ ਜੀ ਤੋਂ ਇਲਾਵਾ ਵੱਡੀ ਗੱਲ ਤੇ ਇਹ ਹੈ ਕਿ ਰਾਹੁਲ ਗਾਂਧੀ ਨੂੰ ਵੀ ਦੇਰ ਰਾਤ ਇਹਨਾਂ ਨੇ ਲੀਡਰ ਆਫ ਆਪੋਜੀਸ਼ਨ ਚੁਣ ਲਿਆ। ਦੋਨੀ ਘੈਂਟ ਫੈਸਲੇ ਨੇ ਨਾ। ਬਿਰਲਾ ਨੂੰ ਅੱਛਾ ਦੇਖੋ, ਚੰਦਰ ਬਾਬੂ ਨਾਇਡੂ ਨੂੰ ਟਕਾਇਆ ਗਿਆ ਇਹ ਕਹਿ ਕੇ ਕਿ ਕੋਈ ਗੱਲ ਨਹੀਂ, ਤੂੰ ਆਪਦਾ ਪੈਸਾ ਧੇਲਾ ਲੈ ਜਾ ਕਰ, ਤੈਨੂੰ ਕੀ ਆ ਬਾਬੂ। ਉਹ ਚੁੱਪ ਕਰ ਗਿਆ। ਇਹਨਾਂ ਨੇ ਓਮ ਬਿਰਲਾ ਨੂੰ ਮੈਦਾਨ ਚ ਇਸ ਕਰਕੇ ਉਤਾਰਿਆ। ਇੱਕ ਤੇ ਇਹ ਆ ਕਿ ਇਹ ਰਾਜਸਥਾਨ ਨੂੰ ਨਵਾਂ ਪਾਵਰ ਸੈਂਟਰ ਬਣਾਉਣ ਜਾ ਰਹੇ ਨੇ। 4 ਮੰਤਰੀ ਆ ਗਏ, 5ਵਾਂ ਸਪੀਕਰ ਆ ਗਿਆ ਉੱਥੇ। ਜੀ ਜੀ ਜੀ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਬਿਰਲਾ ਨੂੰ ਲਿਆ ਕੇ ਸਿੱਧੇ ਤੌਰ ਤੇ ਭਾਜਪਾ ਨੇ ਇੱਕ ਸੰਕੇਤ ਦਿੱਤਾ ਆ ਕਿ ਚੂੜੀ ਟੈਟ ਹੀ ਰਹਿ ਗਈ। ਮਤਲਬ ਕਿ ਜਿਵੇਂ ਕਹਾਣੀ ਪਿਛਲੀ ਦਫਾ ਚੱਲਦੀ ਸੀ, ਇਹ ਕਹਾਣੀ ਉਦਾਂ ਹੀ ਚੱਲੂਗੀ। ਇਹ ਨਾ ਸੋਚਿਓ ਕਿ ਘੱਟ ਕਰਾਂਗੇ। ਮਤਲਬ ਕਿ ਤੁਹਾਨੂੰ ਪਤਾ ਹੀ ਆ, ਇਹ ਤਾਂ ਸ਼ਾਇਦ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਨਾਂ ਚਲਾ ਗਿਆ ਹੋਵੇ ਬਿਰਲਾ ਸਾਹਿਬ ਦਾ, ਕਿਉਂਕਿ ਇਹਨਾਂ ਨੇ ਤੇ ਸਾਰਾ ਸਦਨ ਹੀ ਖਾਲੀ ਕਰ ਦਿੱਤਾ ਸੀਗਾ ਸਸਪੈਂਡ ਕਰ ਕਰਕੇ। 150 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਇਹਨਾਂ ਨੇ ਸਸਪੈਂਡ ਕਰ ਦਿੱਤੇ ਸੀਗੇ। ਤਾਂ ਹੁਣ ਯਾਨੀ ਇਹ ਭਾਜਪਾ ਵੱਲੋਂ ਸੰਕੇਤ ਆ। ਤੇ ਉਧਰੋਂ ਇੰਡੀਆ ਗੱਠਜੋੜ ਦੇ ਜਿਹੜਾ
ਇਹ ਇਲੈਕਸ਼ਨ ਲੜਿਆ, ਯਾਨੀ ਇਲੈਕਸ਼ਨ ਵੀ ਨਹੀਂ ਕਹਿ ਸਕਦੇ, ਇੱਕ ਤਰ੍ਹਾਂ ਨਾਲ ਇਹ ਲੜਾਈ ਲੜੀ ਜਿਹੜੀ ਸਪੀਕਰ ਦੀ ਚੋਣ ਵਾਸਤੇ। ਉਹਨਾਂ ਨੇ ਸੁਰੇਸ਼ ਜੀ ਨੂੰ ਲੈ ਆਂਦਾ ਸਾਹਮਣੇ, ਉਹ ਦਲਿਤ ਚਿਹਰਾ ਨੇ, ਤਾਂ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ ਕਿ ਸਾਡੇ ਵਾਸਤੇ ਦਲਿਤ ਜਿਹੜੇ ਆ ਉਹ ਤਰਜੀਹ ਨੇ, ਅਸੀਂ ਉਹਨਾਂ ਨੂੰ ਤਰਜੀਹ ਦਿੰਦੇ ਹਾਂ, ਤਾਂ ਸੰਕੇਤ ਹੋ ਗਿਆ। ਉਧਰੋਂ ਮਤਲਬ ਕਿ ਮੋਦੀ ਸਾਹਿਬ ਨੇ ਵੀ ਕਹਿ ਦਿੱਤਾ, ਹੱਥ ਵਿਖਾ ਦਿੱਤੇ ਕਿ ਭਾਈ ਇਹ ਜਿਹੜਾ ਦਸਤ ਪੰਜਾ ਹੈ ਇਹ ਇਸੇ ਤਰ੍ਹਾਂ ਹੀ ਚੱਲੂਗਾ। ਉਧਰੋਂ ਉਹਨਾਂ ਨੇ ਲੀਡਰ ਆਫ ਆਪੋਜੀਸ਼ਨ ਬਣਾ ਕੇ ਰਾਹੁਲ ਗਾਂਧੀ ਦਾ ਮੈਸੇਜ ਇਹ ਦਿੱਤਾ ਕਿ ਹੁਣ ਤੁਸੀਂ ਵੇਖਿਓ ਅਸੀਂ ਖੱਤਰ ਕਿਵੇਂ ਖੋਲਦੇ ਹਾਂ, ਕਿਉਂਕਿ ਰਾਹੁਲ ਗਾਂਧੀ ਦਾ ਜਿਹੜਾ ਲੀਡਰ ਆਫ ਆਪੋਜੀਸ਼ਨ ਬਣਨਾ ਹੈ ਨਾ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਉਹ ਬਦਲ ਜਾਏਗੀ ਬਿਲਕੁਲ। ਮੈਂ ਤੁਹਾਨੂੰ ਧਿਆਨ ਦਵਾ ਕੇ ਦੱਸਾਂ ਤਾਂ ਗੱਲ ਇਹ ਆ ਕਿ ਰਾਹੁਲ ਗਾਂਧੀ ਹੁਣ ਜਦੋਂ ਭਾਸ਼ਣ ਕਰੇਗਾ ਤਾਂ ਪ੍ਰਧਾਨ ਮੰਤਰੀ ਤੋਂ ਬਾਅਦ ਸਦਨ ਦੇ ਵਿੱਚ ਦੂਸਰਾ ਪ੍ਰਮੁੱਖ ਲੀਡਰ ਹੋਏਗਾ ਜੀ, ਯਾਨੀ ਉਹਦੇ ਭਾਸ਼ਣ ਨੂੰ ਟੋਕ ਨਹੀਂ ਸਕਣਗੇ, ਰੌਲਾ ਨਹੀਂ ਪਾਇਆ ਜਾ ਸਕੇਗਾ। ਜਿਵੇਂ ਅੱਗੇ ਤੁਸੀਂ ਵੇਖਿਆ ਹੋਣਾ ਕਿ ਜਦੋਂ ਹੀ ਰਾਹੁਲ ਗਾਂਧੀ ਬੋਲਣ ਲੱਗਦੇ ਸੀਗੇ ਤਾਂ ਬਹੁਤ ਵੱਡੇ ਪੱਧਰ ਤੇ ਰੌਲਾ ਸ਼ੋਰ ਸ਼ੁਰੂ ਹੋ ਜਾਂਦਾ ਸੀਗਾ, ਅਜਿਹਾ ਨਹੀਂ ਕੀਤਾ ਜਾ ਸਕਦਾ। ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੈਦਾਨ ਵੀ ਖੁੱਲਾ ਹੋ ਗਿਆ ਤੇ ਤਾਕਤ ਵੀ ਵਧੇਰੇ ਆ ਗਈ। ਕਈ ਕਮੇਟੀਆਂ ਦੇ ਵਿੱਚ ਬੈਠਣਾ ਹੈ ਰਾਹੁਲ ਗਾਂਧੀ ਨੇ, ਇਹਨੂੰ CBI ਦਾ ਹੈੱਡ ਚੁਣਨਾ ਹੈ, ਚੋਣ ਕਮਿਸ਼ਨਰ ਚੁਣਨੇ ਆ, ਉਹ ਸਾਰੀਆਂ ਕਮੇਟੀਆਂ ਦੇ ਵਿੱਚ ਵੀ ਰਾਹੁਲ ਗਾਂਧੀ ਬੈਠੂਗਾ। ਤਾਂ ਯਾਨੀ ਨਰਿੰਦਰ ਮੋਦੀ ਦੇ ਬਰੋਬਰ ਬਿਠਾ ਦਿੱਤਾ, ਜਿਵੇਂ ਕਹਿੰਦੇ ਨਾ ਕਿ ਥਾਣੇਦਾਰ ਦੇ ਬਰੋਬਰ ਬਹਿੰਦੀ ਥਾਣੇਦਾਰ ਦੇ ਬਰੋਬਰ ਬਹਿੰਦੀ ਕੁਰਸੀ ਮੇਰੇ ਵੀਰੇ ਦੀ। ਤਾਂ ਗੱਲ ਇਹ ਕਿ ਉਹਨਾਂ ਨੇ ਬਰੋਬਰ ਕੁਰਸੀ ਢਵਾ ਦਿੱਤੀ ਆ ਕਿ ਰਾਹੁਲ ਇੱਕ ਵਾਰੀ ਤੇ ਬਰਾਬਰ ਕੁਰਸੀ ਤੇ ਡਾ ਕੇ ਉੱਥੇ ਬੈਠੇਗਾ। ਬਹੁਤ ਜਲਦੀ ਕੁਰਸੀ ਜਿਹੜੀ ਉਹ ਬਦਲੀ ਜਾ ਸਕਦੀ ਹੈ, ਯਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਜੇ ਕੋਈ ਹੋ ਸਕਦਾ ਤਾਂ ਰਾਹੁਲ ਗਾਂਧੀ ਹੋਵੇ। ਤਾਂ ਇਹ ਕੁੱਲ ਮਿਲਾ ਕੇ ਕਹਿ ਲਓ ਰਣਨੀਤੀਆਂ ਨੇ, ਇਹੀ ਸਾਰੀਆਂ ਚੀਜ਼ਾਂ ਹੁਣ ਸਪਸ਼ਟ ਹੋ ਗਈਆਂ ਤਕਰੀਬਨ ਕਿ ਬਿਰਲਾ ਸਾਹਿਬ ਨੂੰ ਬਣਾ ਕੇ ਇਹਨਾਂ ਨੇ ਵੀ ਸੰਦੇਸ਼ ਦੇ ਦਿੱਤਾ ਤੇ ਰਾਹੁਲ ਗਾਂਧੀ ਨੂੰ ਤੇ ਸੁਰੇਸ਼ ਜੀ ਨੂੰ ਅੱਗੇ ਲਾ ਕੇ ਇਹਨਾਂ ਨੇ ਵੀ ਸੰਦੇਸ਼ ਦੇ ਦਿੱਤਾ। ਯਾਨੀ ਮਜ਼ਾ ਆਏਗਾ, ਕੁੱਲ ਮਿਲਾ ਕੇ ਕਹਿ ਲਓ ਕਿ ਮਜ਼ਾ ਆਏਗਾ ਜਦੋਂ ਤੱਕ ਇਹ ਸਰਕਾਰ ਚੱਲਦੀ ਹੈ, ਜਦੋਂ ਤੱਕ ਸੈਸ਼ਨ ਚੱਲਣਗੇ ਮਜ਼ਾ ਆਏਗਾ। ਦੇਖ ਟੱਕਰ ਫਸਵੀਂ ਹੋਊ ਜੀ। ਯੋਗ ਕਰਨ ਵਾਲੀ ਕੁੜੀ ਨੂੰ ਕਹਿੰਦੇ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜ ਦਿੱਤਾ ਜੀ। ਹਾਂਜੀ ਦੇਖੋ, FIR ਕੱਟੀ ਗਈ ਸੀਗੀ ਤਾਂ ਪੁਲਿਸ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਅਰੈਸਟ ਤੋਂ ਪਹਿਲਾਂ ਅਸੀਂ ਕੋਈ ਡਾਇਰੈਕਟਲੀ ਅਰੈਸਟ ਨਹੀਂ ਪਾਉਣੀ। ਗੁਜਰਾਤ ਦੇ ਵਿੱਚ ਵੈਸੇ ਵੀ ਪੰਜਾਬ ਪੁਲਿਸ ਜਾਣਾ ਨਹੀਂ ਚਾਹੇਗੀ, ਤਾਂ ਇਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਉਹਨੂੰ ਨੋਟਿਸ ਭਿਜਵਾ ਕੇ ਇੱਥੇ ਬੁਲਾਵਾਂਗੇ, ਉਸ ਤੋਂ ਬਾਅਦ ਜਾਂਚ ਪੜਤਾਲ ਕਰਾਂਗੇ। ਜੇ ਜਾਂਚ ਪੜਤਾਲ ਦੇ ਵਿੱਚ ਪਾਇਆ ਗਿਆ ਕਿ ਉਹਦੇ ਦੋਸ਼ ਜਿਹੜੇ ਲੱਗੇ ਨੇ ਉਹ ਸਹੀ ਸਿੱਧ ਹੁੰਦੇ ਆ ਤਾਂ ਫਿਰ ਉਹਦੀ ਅਰੈਸਟ ਵੀ ਹੋ ਸਕਦੀ ਆ। ਯਾਨੀ ਅੰਮ੍ਰਿਤਸਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਯੋਗਾ ਗਰਲ ਨੂੰ ਨੋਟਿਸ ਭੇਜ ਦਿੱਤਾ ਕਿ ਤੁਹਾਨੂੰ 7 ਦਿਨ ਦੇ ਅੰਦਰ ਇੱਥੇ ਆਉਣਾ ਪਏਗਾ, ਸਾਡੀ ਤਫਤੀਸ਼ ਦੇ ਵਿੱਚ ਸ਼ਾਮਲ ਹੋਣਾ ਹੀ ਪਏਗਾ। ਹੁਣ ਇਹ ਵੇਖਣਾ ਹੋਏਗਾ ਕਿ ਕੀ ਯੋਗਾ ਗਰਲ ਜਿਹੜੀ ਆ ਕਿ ਕਿਸੇ ਕਿਸਮ ਦਾ ਕੋਈ ਕਾਨੂੰਨੀ ਸਹਾਰਾ ਲੈਂਦੀ ਆ। ਵੈਸੇ ਤਾਂ ਦੇਖੋ, ਜਿੱਦਾਂ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹੁੰਦਾ ਕਿ ਇੱਥੋਂ ਦਾ ਜਿਹੜਾ ਸਿਸਟਮ ਆ ਬੜਾ ਖੂਬਸੂਰਤ ਸਿਸਟਮ ਆ। ਇਹਦੇ ਵਿੱਚ ਕਈ ਵਾਰ ਆਪਾਂ ਠੀਕ ਆ ਦੇਖਦੇ ਆ ਜਿਹੜੇ ਪਾਵਰਫੁਲ ਬੰਦੇ ਹੁੰਦੇ ਆ ਉਹ ਘਸੀਟਾ ਵਸੀਟਾ ਕਰ ਜਾਂਦੇ ਆ, ਪਰ ਪ੍ਰਬੰਧ ਬਹੁਤ ਸ਼ਾਨਦਾਰ ਹੁੰਦੇ ਆ ਕਿ ਇੱਥੇ ਜਦੋਂ ਪੁਲਿਸ ਦੀ ਤਹਿਕੀਕਾਤ ਚੱਲਦੀ ਆ, ਤਫਤੀਸ਼ ਚੱਲਦੀ ਆ, ਉਹਦੇ ਵਿੱਚ ਜੁਡੀਸ਼ਰੀ ਦਖਲ ਨਹੀਂ ਦੇ ਸਕਦੀ। ਇੱਕ ਹੱਦ ਤੱਕ ਹੈ, ਮਤਲਬ ਕਿ ਕਿਸੇ ਨੂੰ ਇੰਟਰਮ ਬੇਲ ਦੇ ਦਿੱਤੀ, ਜਿਵੇਂ ਆਪਾਂ ਪੰਜਾਬ 'ਚ ਦੇਖਿਆ ਬਹੁਤ ਸਾਰੇ ਲੀਡਰ ਇੰਟਰਮ ਬੇਲ ਲੈ ਆਏ, ਤਾਂ ਯਾਨੀ ਇੱਕ ਅੰਤਰਿਮ ਰਾਹਤ ਜਿਸਨੂੰ ਆਪਾਂ ਕਹਿੰਦੇ। ਇੱਥੋਂ ਤੱਕ ਕਿ ਬਰਜਿੰਦਰ ਸਿੰਘ ਹਮਦਰਦ ਨੂੰ ਤੁਸੀਂ ਦੇਖਿਆ ਹੋਣਾ ਕਿ ਉਹ ਫੇਰ ਵਾਪਸ ਗਏ, ਉਹਨਾਂ ਨੇ ਇੱਕ ਰਾਹਤ ਲੈ ਆਂਦੀ ਉੱਥੋਂ, ਤੇ ਉਹਦੇ ਵਿੱਚ ਕੀ ਸੀਗਾ, ਪਹਿਲੀ ਜਿਹੜੀ ਰਾਹਤ ਸੀਗੀ ਉਹ ਇਹੋ ਹੀ ਸੀਗੀ ਕਿ ਬਈ 7 ਦਿਨ ਦਾ ਨੋਟਿਸ ਦੇਣਾ ਪਵੇਗਾ ਅਗਰ ਤੁਸੀਂ ਗ੍ਰਿਫਤਾਰੀ ਕਰਨੀ, ਪਰ ਜਾਂਚ ਪੜਤਾਲ 'ਚ ਸ਼ਾਮਲ ਹੋਣਾ ਪਵੇਗਾ। ਠੀਕ ਹੈ ਨਾ ਜੀ। ਤਾਂ ਜਾਂਚ ਪੜਤਾਲ ਜਿਹੜੀ ਆ ਉਹ ਨਹੀਂ ਰੁਕਦੀ ਹੁੰਦੀ, ਪੁਲਿਸ ਨੇ ਉਹ ਆਪਣੀ ਕਰਨੀ ਆ। ਤਾਂ ਇਹ ਵੇਖਣਾ ਹੋਵੇਗਾ ਕਿ ਕੀ ਕੋਈ ਅਦਾਲਤੀ ਸਹਾਰਾ ਲਿਆ ਜਾਂਦਾ ਚੈਲੰਜ ਦੇ ਤੌਰ ਤੇ, ਜਾਂ ਫਿਰ ਯੋਗਾ ਗਰਲ ਸਿੱਧੀ ਜਾ ਕੇ ਪੇਸ਼ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜਿਹੜੀ ਪੁੱਛਗਿੱਛ ਹੋਏਗੀ, ਤਾਂ ਜਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਨੂੰ ਪਤਾ ਹੀ ਆ, ਤਾਂ ਮੈਨੂੰ ਲੱਗਦਾ ਕਿ ਅਰੈਸਟ ਹੋ ਸਕਦੀ ਆ। ਪਰ ਉਹਨੂੰ ਇੱਥੇ ਲਿਆਉਣ ਤੋਂ ਪਹਿਲਾਂ ਜਾਂ ਆਉਣ ਤੋਂ ਪਹਿਲਾਂ ਉਹਦੀ ਸਿਕਿਉਰਿਟੀ ਦਾ ਵੀ ਵੇਖਣਾ ਪਊਗਾ ਪੰਜਾਬ ਪੁਲਿਸ ਨੂੰ, ਕਿਉਂਕਿ ਉਹ ਮੰਗ ਇਹੀ ਰੱਖੇਗੀ ਕਿ ਭਾਈ ਮੇਰੀ ਸਿਕਿਉਰਿਟੀ ਦਾ ਪ੍ਰਬੰਧ ਕਰੋ, ਮੈਨੂੰ ਧਮਕੀਆਂ ਮਿਲਦੀਆਂ, ਉਹਨੂੰ ਉੱਥੇ ਤੇ ਪ੍ਰੋਟੈਕਸ਼ਨ ਮਿਲ ਹੀ ਚੁੱਕੀ ਆ। ਜੀ ਇਹ ਵੀ ਹੈ ਨਾ, ਕਿਸੇ ਦੀ ਜਾਨ ਮਾਲ ਦੀ ਹਿਫਾਜ਼ਤ ਵੀ ਤੇ ਸਟੇਟ ਨੇ ਕਰਨੀ ਆ,
ਤਾਂ ਉਹਦੇ ਵਾਸਤੇ ਵੀ ਹੋ ਸਕਦਾ ਕੋਈ ਅੜਿੱਕਾ ਪਾਉਣ ਦਾ ਯਤਨ ਕਰੇ ਕਿ ਭਾਈ ਮੇਰੀ ਸਿਕਿਉਰਿਟੀ ਨੂੰ ਖਤਰਾ ਹੈ ਜੀ, ਜਾਂ ਸਾਰੇ ਪ੍ਰਬੰਧ ਜਿਹੜੇ ਉਹ ਕਰਵਾ ਕੇ ਸ਼ਾਇਦ ਉਹਨੂੰ ਲੱਗਦਾ ਕਿ ਪਹਿਲੇ ਨੋਟ ਤੇ ਤਾਂ ਨਾ ਆਵੇ, ਪਰ ਆਏ ਵੀ ਜ਼ਰੂਰ, ਉਹਨੂੰ ਆਉਣਾ ਪਏਗਾ ਜਾਂਚ ਪੜਤਾਲ 'ਚ, ਜਾਂ ਤੇ FIR ਖਾਰਜ ਹੋਏਗੀ, ਜਾਂ ਜੇ FIR ਚੱਲਦੀ ਹੈ ਤੇ ਜਾਂਚ ਪੜਤਾਲ ਦੇ ਵਿੱਚ ਤੇ ਹਿੱਸਾ ਲੈਣਾ ਪਵੇਗਾ। ਜੀ। ਤੇ ਪ੍ਰਧਾਨ ਮੰਤਰੀ ਦੇ ਚੋਣ ਲੜਨ ਬਾਰੇ ਕਹਿੰਦੇ ਕੋਈ ਕੱਚ ਪੱਕ ਸਾਹਮਣੇ ਆਇਆ ਜੀ, ਪ੍ਰਧਾਨ ਮੰਤਰੀ ਬਾਜੇ ਕਿ ਉਹੀ ਜਿਨ੍ਹਾਂ ਨੇ ਗਿੱਦੜਬਾਹੇ ਤੋਂ ਐਲਾਨ ਕੀਤਾ? ਇਹ ਦੇਖੋ, ਇਹ ਉਹਦੇ ਮੁੰਡੇ ਨੇ ਇੱਕ ਪਾਈ ਸੀਗੀ ਵੀਡੀਓ ਜੀ, ਉਹਦਾ ਮੁੰਡਾ ਹੈਗਾ ਕੋਈ 12 ਵਰਿਆਂ ਦਾ ਹੋਣਾ ਬੱਚਾ, ਇਨੋਸੈਂਟ ਬੱਚਾ ਹੈ ਜੀ। ਤਾਂ ਮਤਲਬ ਕਿ ਉਸ ਬੱਚੇ ਦੀ ਵੀਡੀਓ ਦੇ ਬਿਹਾਫ ਤੇ ਮੀਡੀਆ ਨੇ ਜਿਸ ਤਰ੍ਹਾਂ ਗੱਲ ਚੁੱਕੀ, ਮੈਨੂੰ ਲੱਗਦਾ ਕਿ ਵਾਜਬ ਨਹੀਂ ਹੈ, ਜਾਇਜ਼ ਨਹੀਂ ਹੈ। ਕਿਉਂਕਿ ਇੱਕ ਬੱਚਾ ਜਦੋਂ ਇਹ ਗੱਲ ਕਹਿੰਦਾ ਤਾਂ ਉਹ ਬੱਚੇ ਦੇ ਗੱਲ ਕਹਿਣ 'ਚ ਕੱਲ ਨੂੰ ਕੋਈ ਫਰਕ ਆ ਜਾਵੇ। ਚਲੋ ਮੈਂ ਤੁਹਾਨੂੰ ਦੱਸ ਹੀ ਦਿੰਦਾ, ਮੈਂ ਵੀ ਅੱਜ ਫੋਨ ਲਾਇਆ ਸੀ ਉਹਨਾਂ ਦੇ ਘਰੇ, ਤਾਂ ਬੱਚੇ ਨੇ ਕੁਦਰਤੀ ਉਸ ਬੱਚੇ ਨੇ ਇਤਫਾਕਨ ਫੋਨ ਚੁੱਕ ਲਿਆ। ਤਾਂ ਬੱਚਾ ਤੇ ਏਡਾ ਭੋਲਾ ਕਿ ਉਹਨੂੰ ਪਤਾ ਹੀ ਨਹੀਂ ਮੇਰਾ, ਤੇ ਮੈਨੂੰ ਉਹ ਸਾਰੀਆਂ ਗੱਲਾਂ ਦੱਸੀ ਜਾ ਰਿਹਾ। ਬੱਚੇ ਦਾ ਭੋਲਾਪਣ ਦੇਖੋ ਨਾ। ਹੁਣ ਚਲੋ ਮੈਂ ਉਹ ਕੋਈ ਗੱਲ ਤਾਂ ਨਹੀਂ ਕਰਾਂਗਾ ਔਨ ਮਾਈਕ ਔਨ ਕੈਮਰਾ, ਤਾਂ ਬੱਚੇ ਨੇ ਸਾਰਾ ਕੁਝ ਦੱਸਿਆ। ਤਾਂ ਅਖੀਰ ਸਿੱਟਾ ਇਹ ਸੀ, ਮੈਂ ਕਿਉਂਕਿ ਉਹਨਾਂ ਦੇ ਦਾਦਾ ਜੀ ਨਾਲ ਗੱਲ ਕਰਨੀ ਚਾਹੁੰਦਾ ਸੀ ਬੱਚੇ ਦੇ ਨਾਲ, ਤਾਂ ਉਹ ਕਹਿੰਦੇ ਜੀ ਉਹ ਤੇ ਬਾਹਰ ਹੈ। ਤੇ ਫਿਰ ਮੈਂ ਮਾੜਾ ਜਿਹਾ ਪੁੱਛਿਆ, ਮੈਂ ਕਿਹਾ ਵੀ ਪੱਕਾ? ਤਾਂ ਉਹਨੇ ਕਿਹਾ ਕਿ ਨਹੀਂ ਜੀ ਹੁਣ ਸਲਾਹ ਕਰਕੇ ਦੱਸਾਂਗੇ। ਲਓ ਕਰ ਲਓ ਗੱਲ। ਬੱਚਾ ਉਹ ਕਹਿੰਦੇ ਜੀ ਹਾਲੇ ਭਾਈ ਸਾਹਿਬ ਨਾਲ ਸਲਾਹ ਕਰਨੀ ਹੈ। ਗੱਲ ਚੋਂ ਗੱਲ ਨਿਕਲ ਆਈ। ਉਹ ਕਹਿੰਦੇ ਜੀ ਮੇਰੇ ਪਾਪਾ ਨੇ ਕਿਹਾ ਸੀਗਾ ਵੀਡੀਓ ਪਾ ਲਾ, ਸੰਗਤ ਦਰਸ਼ਨ ਸੌਰੀ ਵੀ ਸੰਗਤ ਨੂੰ ਜਾਣੂ ਕਰਵਾ ਦੇ, ਸੰਗਤ ਜੇ ਹੁੰਗਾਰਾ ਭਰੇਗੀ ਤੇ ਆਪਾਂ ਇਲੈਕਸ਼ਨ ਲੜਨਾ। ਪਰ ਉਹ ਕਹਿੰਦੇ ਕਿ ਹੁਣ ਪੱਕਾ ਜਿਹੜਾ ਅਸੀਂ ਡਿਸੀਜਨ ਆ ਉਹ ਭਾਈ ਸਾਹਿਬ ਨਾਲ ਸਲਾਹ ਕਰਨ ਉਪਰੰਤ ਲਵਾਂਗੇ। ਲੋ ਬੱਚੇ ਨੇ ਪਹਿਲਾਂ ਵੀਡੀਓ ਪਾਈ, ਹੁਣ ਬੱਚਾ ਕੁਝ ਹੋਰ ਵੀ ਕਹਿ ਰਿਹਾ। ਸੋ ਇਸ ਵਾਸਤੇ ਕੋਈ ਮੋਹਰ ਨਹੀਂ ਹੈਗੀ। ਗਿੱਦੜਬਾਹਾ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਗਿੱਦੜਬਾਹਾ ਜਿਹੜਾ ਇਲਾਕਾ ਵੈਸੇ ਤੇ ਸਰਬਜੀਤ ਸਿੰਘ ਖਾਲਸਾ ਦੀਆਂ ਇੱਥੋਂ 32,000 ਵੋਟ ਨਿਕਲੀ ਹੈ। ਸਰਬਜੀਤ ਸਿੰਘ ਖਾਲਸਾ ਦੀਆਂ ਜਿਹੜੀਆਂ ਵੋਟਾਂ ਸੀ 32,000 ਸੀ। ਬਾਕੀ ਤਿੰਨੇ ਧਿਰਾਂ ਤਕਰੀਬਨ 20,000 ਤੇ ਖੜੀਆਂ ਸੀ। ਪਰ ਉਹ ਇਹ ਆ ਕਿ ਸਰਬਜੀਤ ਸਿੰਘ ਖਾਲਸਾ ਤੇ ਸਾਰੀਆਂ ਧਿਰਾਂ ਲਗਭਗ ਸਹਿਮਤ ਹੋ ਗਈਆਂ ਸਨ। ਤਾਂ ਕੀ ਪ੍ਰਧਾਨ ਮੰਤਰੀ ਤੇ ਪਹਿਲੀ ਗੱਲ ਤੇ ਇਹ ਹੈ ਕਿ ਸਾਰੀਆਂ ਧਿਰਾਂ ਸਹਿਮਤ ਹੋਣਗੀਆਂ? ਇਹ ਵੀ ਇੱਕ ਵੱਡੀ ਗੱਲ ਆ। ਤਾਂ ਫਿਰ ਦੂਜੀ ਗੱਲ ਇਹ ਕਿ ਜਿਹੜੇ ਹੋਰ ਰਹਿ ਗਏ ਆ, 4 ਜ਼ਿਮਨੀ ਚੋਣਾਂ ਹੋਰ ਆ, ਤਾਂ ਉਹਨਾਂ ਦੇ ਘਰ ਦੇ ਵੀ ਕਹਿਣਗੇ ਕਿ ਸਾਡੇ ਵੀ ਲੜਾਓ। ਮਤਲਬ ਕਿ ਇਹ ਸਿਲਸਿਲਾ ਤਾਂ ਫਿਰ ਲੰਬਾ ਚੱਲ ਸਕਦਾ ਹੈ। ਸੋ ਇਸ ਵਾਸਤੇ ਹਾਲੇ ਕੋਈ ਕੱਚ ਪੱਕ ਦੀ ਘੱਟੋ ਘੱਟ ਮੈਂ ਪੁਸ਼ਟੀ ਨਹੀਂ ਕਰਦਾ ਇਸ ਚੀਜ਼ ਦੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਸ ਬੱਚੇ ਦੀ ਵੀਡੀਓ ਤੇ ਮੀਡੀਆ ਵਾਲਿਆਂ ਨੇ ਪ੍ਰਧਾਨ ਮੰਤਰੀ ਨੂੰ ਉਮੀਦਵਾਰ ਬਣਾ ਦਿੱਤਾ, ਉਸ ਬੱਚੇ ਦੀ ਵਰਡਿੰਗ ਹੈ ਕਿ ਹਾਲੇ ਭਾਈ ਸਾਹਿਬ ਨਾਲ ਅਸੀਂ ਸਲਾਹ ਕਰਨੀ। ਤਾਂ ਮਤਲਬ ਹਾਲੇ ਕੋਈ ਪੱਕਾ ਨਹੀਂ ਹੈ। ਹੋ ਸਕਦਾ ਇਲੈਕਸ਼ਨ ਲੜੇ ਵੀ, ਪਰ ਮੈਂ ਜਿਵੇਂ ਕਿਹਾ ਕਿ ਇਹ ਖਡੂਰ ਸਾਹਿਬ ਨਹੀਂ ਹੈ, ਔਰ ਨਾ ਹੀ ਇਹ ਫਰੀਦਕੋਟ ਸਾਹਿਬ ਵਾਲੀ ਜਿਹੜੀ ਉਹ ਸੀਟ ਆ ਉਹਦੇ ਵਰਗਾ ਜਲੌ ਹੋਏਗਾ। ਇਹ ਗਿੱਦੜਬਾਹਾ ਹੈ ਤੇ ਤੁਸੀਂ ਵਾਕਫ ਹੋ ਇਸ ਹਲਕੇ ਤੋਂ ਕਿ ਇਹਦਾ ਜਦੋਂ ਸਥਾਨਕ ਇਲੈਕਸ਼ਨ ਹੋਏਗਾ, ਸਥਾਨਕ ਇਲੈਕਸ਼ਨ ਬਿਲਕੁਲ ਉਲਟ ਹੋਏਗਾ। ਇਹ ਗੱਲ ਦੀ ਕਹਿ ਲਓ ਕਿ ਆਪਾਂ ਨੂੰ ਸਾਰਿਆਂ ਨੂੰ ਤਾਂ ਨਹੀਂ ਬੇਸ਼ੱਕ ਪਤਾ ਹੋਏਗਾ, ਗਰੰਟੀ ਹੋਏਗੀ, ਪਰ ਆਪਾਂ ਜਿਹੜੇ ਇੱਥੋਂ ਦੇ ਵਸਨੀਕ ਆ, ਜਿਹੜੇ ਨੇੜੇ ਤੋਂ ਜਾਣਦੇ ਆ, ਮਲਵਈ ਇਲਾਕਿਆਂ ਨੂੰ ਜਾਣਦੇ ਆ, ਆਪਾਂ ਨੂੰ ਪਤਾ ਹੈ ਕਿ ਇੱਥੇ ਮਤਲਬ ਕਿ ਬਹੁਤ ਔਖਾ ਪਾਰ ਪਾਉਣਾ, ਬਹੁਤ ਔਖਾ ਪ੍ਰਧਾਨ ਮੰਤਰੀ ਵਰਗੇ ਉਮੀਦਵਾਰ ਨੂੰ ਪਾਰ ਪਾਉਣਾ। ਬਾਕੀ ਬਈ ਜਦੋਂ ਦਿਨ ਪੱਧਰੇ ਹੋਣ ਨਾ, ਉਦੋਂ ਭੁੱਜੇ ਮੋਠ ਵੀ ਉੱਗ ਪੈਂਦੇ, ਸਿੱਧੀ ਗੱਲ ਹੈ, ਸਪਸ਼ਟ ਗੱਲ ਆ। ਪਰ ਉਹ ਹੁਣ ਮਤਲਬ ਕਿ ਦਿਨ ਸਿੱਧੇ ਹੋਣਗੇ, ਪੱਧਰੇ ਹੋਣਗੇ, ਇਹੀ ਇੱਕ ਸਵਾਲ ਹੈ। ਤੇ ਭਾਰਤ ਤੇ ਕਹਿੰਦੇ ਜੰਗ ਦੇ ਵਿੱਚ ਹਥਿਆਰ ਸਪਲਾਈ ਕਰਨ ਦੇ ਦੋਸ਼ ਲੱਗੇ ਆ ਜੀ। ਦੇਖੋ ਜੀ, ਅਲ ਜਜ਼ੀਰਾ ਨੇ ਆਖਿਆ ਹੈ, ਅਲ ਜਜ਼ੀਰਾ ਦੀ ਇਹ ਜਿਹੜੀ ਆ ਰਿਪੋਰਟ ਆ, ਜਿਹਦੇ ਵਿੱਚ ਇਹਨਾਂ ਨੇ ਮਤਲਬ ਕਿ ਰਿਪੋਰਟ ਦੇ ਜ਼ਰੀਏ ਸਾਰਾ ਕੁਝ ਦੱਸਿਆ, ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਇੱਕ ਜਹਾਜ਼ ਜਿਹੜਾ ਹੈ ਉਹ ਮਤਲਬ ਕਿ ਬੜਾ ਲੁਕਵੇਂ ਢੰਗ ਦੇ ਨਾਲ ਜਿਹੜਾ ਹੈ ਨਾ ਉਹ ਹਥਿਆਰ ਸਪਲਾਈ ਕਰਕੇ ਆਇਆ ਇਜ਼ਰਾਈਲ। ਇਹ ਦਾਅਵਾ ਕੀਤਾ ਗਿਆ ਹੈ, ਕੋਈ ਛੋਟੀ ਰਿਪੋਰਟ ਨਹੀਂ ਹੈ, ਬਹੁਤ ਵੱਡੀ ਰਿਪੋਰਟ ਹੈ ਅਲ ਜਜ਼ੀਰਾ ਦੀ, ਜਿਹਦੇ ਚ ਉਹਨਾਂ ਕਿਹਾ ਕਿ 1500 kg ਜਿਹੜਾ ਹੈ ਨਾ ਐਕਸਪਲੋਸਿਵ, ਜਿਹੜਾ ਵਿਸਫੋਟਕ ਸਮੱਗਰੀ ਜਿਸਨੂੰ ਆਪਾਂ ਕਹਿ ਦਿੰਦੇ ਹਾਂ, 12 ਟਨ ਜਿਹੜੇ ਰਾਕਟ ਉਹ ਪਹੁੰਚਾਏ ਗਏ ਨੇ। ਤੇ ਦੱਸਦੇ ਕਿ ਚੇਨਈ ਤੋਂ ਇਜ਼ਰਾਈਲੀ ਤੱਟ ਤੇ ਯਾਨੀ ਇਜ਼ਰਾਈਲੀ ਕੰਢੇ ਤੇ ਇਹ ਹਥਿਆਰਾਂ ਦਾ ਲੱਦਿਆ ਜਿਹੜਾ ਜਹਾਜ਼ ਸੀ ਉਹ ਪਹੁੰਚਿਆ ਸੀਗਾ। ਇਸ ਦੇ ਜਿਹੜੇ ਕਰੂ ਮੈਂਬਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਸਮਝਾਇਆ ਗਿਆ ਸੀ। ਇਸ ਜਹਾਜ਼ ਦਾ ਕਹਿ ਕਿ ਮੂੰਹ ਮੱਥਾ ਵੀ ਜਿਹੜਾ ਬਦਲਿਆ ਗਿਆ ਸੀਗਾ। ਔਰ ਦੂਜੀ ਗੱਲ ਇਹ ਕਿ ਰੈੱਡ ਸੀ ਥਾਣੀ ਇਹਨੂੰ ਨਹੀਂ ਕੱਢਿਆ ਗਿਆ। ਵੱਡੀ ਗੱਲ ਇਹ ਆ
ਕਿ ਰੈਡ ਸੀ ਤਾਂ ਨਹੀਂ, ਕਿਉਂਕਿ ਉੱਥੇ ਤੁਹਾਨੂੰ ਪਤਾ ਨਾ ਹੂਤੀ ਵਗੈਰਾ ਜਿਹੜੇ ਸੀਗੇ ਉਹ ਉਸ ਵੇਲੇ ਹਮਲਾ ਕਰ ਰਹੇ ਸੀਗੇ। ਤਾਂ ਬਹੁਤ ਵੱਡੀ ਗੱਲ ਹੈ। ਦੇਖੋ ਮਸਲਾ ਇਹ ਆ ਕਿ ਇਜ਼ਰਾਈਲ ਦੇ ਨਾਲ ਜਿਹੜੀ ਟਾਈ ਹੈ ਮੋਦੀ ਗਵਰਨਮੈਂਟ ਦੀ ਉਹ ਅੱਛੀ ਆ, ਪਰ ਇੰਡੀਆ ਦਾ ਜਿਹੜਾ ਸਟਾਂਸ ਰਿਹਾ ਫਿਲਿਸਤੀਨ ਨੂੰ ਲੈ ਕੇ ਉਹ ਬੜਾ ਲਿਬਰਲ ਤੇ ਬੜਾ ਦਲੇਰਾਨਾ ਰਿਹਾ। ਭਾਰਤ ਫਿਲਿਸਤੀਨ ਨੂੰ, ਹਾਲਾਂਕਿ ਠੀਕ ਹੈ ਇਜ਼ਰਾਈਲ ਹੁਣ ਚੰਗਾ ਪਾਰਟਨਰ ਹੈ ਇਹਨਾਂ ਦਾ, ਇਹ ਤੇ ਹੁਣ ਖੁਫੀਆ ਵੀ ਸਾਰੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਆ, ਖੁਫੀਆ ਤੰਤਰ ਵੀ ਹੁਣ ਇਹਨਾਂ ਦਾ ਇੱਕਮਿਕ ਹੋਇਆ ਪਿਆ, ਪਰ ਫਿਲਿਸਤੀਨ ਨੂੰ ਇੰਡੀਆ ਸਪੋਰਟ ਕਰਦਾ ਹੈ। ਤੇ ਤੁਹਾਨੂੰ ਯਾਦ ਹੋਣਾ ਨਰਿੰਦਰ ਮੋਦੀ ਹੋਰੀ ਵੀ ਖੁੱਲ ਕੇ ਫਿਲਿਸਤੀਨ ਨੂੰ ਰੱਦ ਨਹੀਂ ਕਰ ਰਹੇ। ਇੱਥੋਂ ਤੱਕ ਕਿ ਓਵੈਸੀ ਨੇ ਤੇ ਕੱਲ ਜੈ ਫਿਲਿਸਤੀਨ ਕਹਿ ਦਿੱਤਾ ਸੀ ਸਹੁੰ ਚੁੱਕਣ ਵੇਲੇ। ਸੋ ਇਸ ਵਾਸਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਹੋਰ ਪੁੱਠਾ ਪੰਗਾ ਪੈ ਸਕਦਾ ਹੈ ਜੀ ਕੌਮਾਂਤਰੀ ਰਿਸ਼ਤਿਆਂ ਤੇ, ਕਿਉਂਕਿ ਦੇਖੋ ਫਿਲਿਸਤੀਨ ਦੇ ਨਾਲ ਸਾਡੇ ਉਹ ਵੀ ਜਿਹੜੇ ਸਾਥੀ ਮੁਸਲਿਮ ਦੇਸ਼ ਹੈ ਜਿਹਨਾਂ ਨਾਲ ਬਹੁਤ ਅੱਛਾ ਸਾਡਾ ਵਪਾਰ ਆ, ਚਾਹੇ ਮਿਡਲ ਈਸਟ ਦੇ ਆ ਚਾਹੇ ਕਿਤੇ ਹੋਰ ਦੇ ਆ, ਤਾਂ ਉਹ ਫਿਲਿਸਤੀਨ ਦੇ ਨਾਲ ਖਲੋਤੇ ਨੇ। ਤੇ ਜੇ ਐਸਾ ਹੁੰਦਾ ਤਾਂ ਫਿਰ ਨਿੱਜਰ ਵਾਲੇ ਮਸਲੇ 'ਚ, ਪੰਨੂ ਵਾਲੇ ਮਸਲੇ 'ਚ ਉਹ ਅੱਗੇ ਭਾਰਤ ਦੀ ਜਿਹੜੀ ਖਰਾਬ ਕਹਿ ਲਓ ਕੌਮਾਂਤਰੀ ਕੂਟਨੀਤੀ ਜਾਂ ਜੋ ਵੀ ਹੈ ਖੁਫੀਆ ਏਜੰਸੀਆਂ ਦਾ ਜੋ ਵੀ ਫੇਲੀਅਰ, ਉਹਨੂੰ ਫੇਲੀਅਰ ਤਾਂ ਮੰਨੋਗੇ ਨਾ ਤੁਸੀਂ। ਏਜੰਸੀਆਂ ਬਹੁਤ ਕੁਝ ਕਰਦੀਆਂ, ਪਰ ਉਹ ਤਾਂ ਜਿਹੜੀ ਏਜੰਸੀ ਐਕਸਪੋਜ਼ ਹੀ ਹੋ ਗਈ, ਉਹ ਕਾਹਦੀ ਏਜੰਸੀ ਹੈ ਮੈਨੂੰ ਦੱਸੋ। ਅਸੀਂ ਇੱਥੇ ਇਦਾਂ ਲੈਂਦੇ ਆ ਇਸ ਚੀਜ਼ ਨੂੰ ਕਿ ਏਜੰਸੀਆਂ 'ਚ ਮਰਨਾ ਮਰਾਉਣਾ ਤਾਂ ਚੱਲਦਾ ਹੀ ਆ, ਡੀਪ ਸਟੇਟਾਂ ਦੇ ਕੰਮ ਨੇ ਇਹ, ਪਰ ਇਹ ਕਾਦੀ ਖੁਫੀਆ ਤੁਹਾਡੀ ਇਹ ਸਾਰੀ ਪਲੈਨਿੰਗ ਹੋਈ ਵੀ ਜਿਹੜੀ ਅਗਲੇ ਨੇ ਫੜ ਕੇ ਮਰੋੜ ਕੇ ਉਹ ਰੱਖਤੀ ਲਿਆਓ ਚੱਕੋ। ਤੇ ਗੱਲ ਇਹ ਆ ਕਿ ਇਹ ਚੀਜ਼ ਜਿਹੜੀ ਨਿਕਲੀ ਆ ਨਾ, ਤਾਂ ਇਹ ਹੋਰ ਵੀ ਖਤਰਨਾਕ ਜਿਹੜੀ ਹੈ ਨਾ ਸਥਿਤੀ ਬਣਾ ਸਕਦੀ ਆ ਨਰਿੰਦਰ ਮੋਦੀ ਵਾਸਤੇ, ਕਿਉਂਕਿ ਨਰਿੰਦਰ ਮੋਦੀ ਸਰਕਾਰ ਜਿਹੜੀ ਉਹ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੀਆਂ ਬਦਨਾਮੀਆਂ ਝੱਲ ਚੁੱਕੀ ਆ 2 ਟਰਮਾਂ ਦੇ ਵਿੱਚ। ਤੇ ਜੇ ਇਹ ਮਾਮਲਾ ਨਿਕਲਦਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤ ਸਾਰੇ ਮੁਸਲਿਮ ਦੇਸ਼ਾਂ ਨਾਲ ਸਾਡੇ ਅੱਛੇ ਵਪਾਰਕ ਰਿਸ਼ਤੇ ਆ, ਕੂਟਨੀਤਿਕ ਰਿਸ਼ਤੇ ਆ, ਉਹਨਾਂ ਤੇ ਵੀ ਅਸਰ ਪੈ ਸਕਦਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਾਈ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਇਹਦੇ ਨਾਲ ਇੱਕ ਹੋਰ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਜਿਹੜਾ ਪੰਜਾਬੀ ਰੇਡੀਓ USA ਤੇ ਆਰਟ ਕੈਂਪ ਹੈ ਉਹ ਆਉਣ ਵਾਲੇ ਜੁਲਾਈ ਮਹੀਨੇ ਦੇ ਵਿੱਚ ਲੱਗਣ ਜਾ ਰਿਹਾ। ਤੁਸੀਂ ਆਪਣੇ ਬੱਚਿਆਂ ਨੂੰ 6 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਜਿਹੜੀ ਐਡਮਿਸ਼ਨ ਆ ਉਹ ਦਵਾ ਸਕਦੇ ਹੋ। ਸੀਟਾਂ ਲਿਮਟਡ ਨੇ, ਇਸ ਕਰਕੇ ਕੋਸ਼ਿਸ਼ ਕਰੋ ਕਿ ਛੇਤੀ ਤੋਂ ਛੇਤੀ ਪੰਜਾਬੀ ਰੇਡੀਓ USA ਦੇ ਫੋਨ ਨੰਬਰਾਂ 408 722 7698 408 272 5200 ਤੇ ਤੁਸੀਂ ਕਾਲ ਕਰ ਸਕਦੇ ਹੋ। 8 ਜੁਲਾਈ ਤੋਂ ਲੈ ਕੇ 13 ਜੁਲਾਈ ਤੱਕ ਜਿਹੜਾ ਇਹ ਆਰਟ ਕੈਂਪ ਲੱਗਣ ਜਾ ਰਿਹਾ, ਜਿਹਦੇ ਵਿੱਚ ਆਰਟ ਇੰਸਟਰਕਟਰ ਸੁਖਪ੍ਰੀਤ ਸਿੰਘ ਹੋਣਗੇ ਤੇ ਨਾਲ ਹੀ ਉਹਨਾਂ ਦੀ ਤਸਵੀਰਾਂ ਦੀ ਜਿਹੜੀ ਉਹਨਾਂ ਦੀ ਪੇਂਟਿੰਗਸ ਦੀ ਪ੍ਰਦਰਸ਼ਨੀ ਵੀ ਲੱਗੂਗੀ। ਸੋ ਜ਼ਰੂਰ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦਾ ਹਿੱਸਾ ਬਣਾਓ ਤਾਂ ਜੋ ਬੱਚੇ ਵਿਰਸੇ ਨਾਲ, ਇਤਿਹਾਸ ਦੇ ਨਾਲ ਜੁੜ ਸਕਣ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।